ਫੜੋ ਫੜੋ ਦਲੀਲ ਦੇ ਬੱਚੇ ਨੂੰ ਐਸੋ ਢਿੱਲੀ ਦੇ ਇੱਥੋਂ ਨਿਕਲਦਾ ਪਿਆ ਮੈਂ ਤੇ ਬਾਅਦ ਜਾ ਜੇ ਤੇਰੀ ਜਾਨ ਨਹੀਂ ਛੱਡਦੇ ਹੱਥ ਖੜ ਕਰ ਲੈ ਨੱਪ ਕੇ ਰੱਖੋ ਨੂੰ ਦਲੀਲ ਦੇ ਬੱਚੇ ਆ ਤੂੰ ਐਸਾ ਜੋ ਢਿੱਲੂ ਦੇ ਹੱਥੋਂ ਜਾ ਨਹੀਂ ਸਕਦਾ ਅੱਜ ਤੱਕ ਕੋਈ ਨਹੀਂ ਗਿਆ ਅੱਗੇ ਲੱਗ ਮੈਂ ਤੈਨੂੰ ਫੋਨ ਕਰ ਦੇਣਾ ਅੱਗੇ ਲੱਗ ਓ ਸਾਹਿਬ ਜੀ ਮੈਨੂੰ ਮਾਫ ਕਰ ਦਿਓ ਮੈਂ ਕੀਤਾ ਕੀ ਦਲੀਲ ਦੇ ਬੱਚੇ ਬੜਾ ਭਜਾਇਆ ਤੂੰ अम्मा हाँ जी परसों मेरी साल की रहे ले पुत्त तू परेशान ना हो तेरा प्यो आंदा ना यानी कि तेरा सोहरा आंदा है ते आपा पुत्तर इंतजाम कर लांगे एवें टेंशन लेनी पई अम्मा एक और भी टेंशन है ओ पुत्तर की है ਜਿਹੜਾ ਤੂੰ ਨਵਾਂ ਮੋਬਾਈਲ ਨਹੀਂ ਸੀ ਟੱਚ ਦਿੱਤਾ ਹੈਗਾ आहो ਉਹ ਨਾ ਕੱਲ ਖਾਡੇ ਤੇ ਭਾਂਡੇ ਧੋਂਦਿਆਂ ਨਾ ਪਾਣੀ 'ਚ ਜਾ ਪਿਆ ਕੋ ਬੰਦ ਹੋ ਗਿਆ ਤੇ ਮਿਸਕਣੀ ਹੈ ਤੇ ਫਿਰ ਰੋਂਦੀ ਕਿਉਂ ਪਈ ਹੈ ਪਿੱਟਦੀ ਕਿਉਂ ਪਈ ਹੈ ਅੱਬਾ ਆ ਜਾਂਦਾ ਤੈਨੂੰ ਲੱਖ ਡੇਢ ਦਾ ਹੋਰ ਲੈ ਕੇ ਚ ਦੇਸੀ ਉਹ ਕਿਹੜਾ ਉੱਥੇ ਮਕਈ ਗੋੜਦਾ ਐਦੂ ਲੋਕਾਂ ਲੋ ਲੈਂਦਾ ਐਦੂ ਲੋ ਲੈਂਦਾ ਹਰਾਮ ਤੇ ਲੱਗੇ ਖਲੋਤੇ ਨੇ ਇਹਦੇ ਤੋਂ ਨਾ ਹਟਿਆ ਅੰਮਾ ਤੇਰਾ ਤਾਂ ਚਿੱਟਾ ਝਾਟਾ ਹੈ ਤੂੰ ਤਾਂ ਕੋਈ ਗੱਲ ਨੂੰ ਸੋਚ ਇੱਥੇ ਸਾਲਗਿਰਾ ਮਨਾਦੇ ਪਏ ਨੇ ਹੈ ਆਪਣੇ ਨਾਲ ਬੈਠੇ ਹੁਣ ਗਵਾਂਢੀ ਉਹਦੀ ਧੀ ਦਾ ਰਿਸ਼ਤਾ ਟੁੱਟ ਗਿਆ ਹੈ ਉਹਨਾਂ ਕਹਾ ਸੀ ਨਹੀਂ ਇੱਥੇ ਆ ਕੇ ਠੁਕਦੇ ਜਿੰਨਾ ਚਿਰ ਫਰਨੀਚਰ ਨਾ ਦਿਓ ਉਹਦੇ ਚ ਦਿਓ ਸਾਲਗਿਰਾ ਦੇ ਪੈਸੇ ਕਿਸੇ ਦਾ ਘਰ ਬਣ ਜਾਸੀ ਉਹ ਤੁਹਾਨੂੰ ਦੁਆਵਾਂ ਦੇਸੀ ਤੁਹਾਡੀ ਆਖਰਤ ਸਵਰ ਜਾਸੀ ਤੇ ਤੇਰੇ ਹੱਥ ਪੈਰ ਟੁੱਟੇ ਹੋਏ ਨੇ ਆਪ ਕਮਾ ਕੇ ਤੇ ਜਿਹੜੀਆਂ ਵਿਚਾਰੀਆਂ ਕੁੜੀਆਂ ਘਰਾਂ 'ਚ ਕੁਆਰੀਆਂ ਬਿਆਰੀਆਂ ਬੈਠੀਆਂ ਹੋਈਆਂ ਨੇ ਉਹਨਾਂ ਨੂੰ ਜਾ ਕੇ ਉਠਾ ਵੇ ਤੂੰ ਤੇ 1 ਰੁਪਈਆ ਨਹੀਂ ਕਮਾਉਂਦਾ ਹੈਗਾ ਜਿਹੜੇ ਤੈਨੂੰ ਮੇਰੇ ਸ਼ੌਕ ਪੂਰੇ ਕਰਨੇ ਚਾਹੀਦੇ ਨੇ ਉਹ ਵਿਚਾਰੀ ਅੰਮਾ ਵੀ ਕਰਦੀ ਹੈਗੀ ਹੈ ਤੂੰ ਤੇ ਨਿਰੇ ਸਿਰਫ ਮਸ਼ਵਰੇ ਦੇਣ ਜੋਗਾ ਹੈਗਾ ਨਾ ਕੁਝ ਕਮਾਨਾ ਹੈ ਨਾ ਖੱਟਣਾ ਹੈਗਾ ਤੂੰ ਵੀ ਤੇ ਅੱਬੇ ਦੀ ਕਮਾਈ ਤੇ ਪਲਣਾ ਪਿਆ ਹੈ ਤੂੰ ਕਿਹੜਾ ਕੁੱਟਗਾ ਕਮਾ ਕੇ ਆਪਣਾ ਆਪ ਖਾਣਾ ਪਿਆ ਹੈ ਹੌਲੀ ਬੋਲ ਉੱਚਾ ਨਾ ਬੋਲ ਗੁਆਂਢੀਆਂ ਨਾ ਸੁਣਾ ਭਈ ਸਾਡੇ ਘਰ ਦੇ ਵਿੱਚ ਆ ਕੰਜਰਖਾਨਾ 24 ਘੰਟੇ ਰਹਿੰਦਾ ਹੈ ਮੈਂ ਤੈਨੂੰ ਇਹ ਗੱਲ ਪਿਆ ਕਰਨਾ ਤੂੰ ਬਾਰ-ਬਾਰ ਮੈਨੂੰ ਸਮਝਾਉਣ ਦੀ ਕੋਸ਼ਿਸ਼ ਪੇ ਕਰਨੀ ਕਿਸੇ ਦਾ ਅਹਿਸਾਸ ਕਰਾਂਗੇ ਤੁਹਾਡਾ ਅੱਲਾਹ ਪਾਕ ਅਹਿਸਾਸ ਕਰੇਗਾ ਬਕਾਇਆ ਮੈਂ ਆਦੇ ਪਿਓ ਦੀ ਕਮਾਈ ਤੇ ਪਰਦਾ ਪਿਆ ਮੈਂ ਉਹਦਾ ਪੁੱਤਰ ਹਾਂ ਮੈਂ ਉਹਦਾ ਵਿਰਾਹ ਹੁੰਦਾ ਜਾਂ ਤੀਜਾ ਹੁੰਦਾ ਤਾਂ ਮੈਂ ਇੱਥੇ 1 ਮਿੰਟ ਨਾ ਰੁਕਦਾ ਮੈਂ ਆਪਣੀ ਪੜ੍ਹਾਈ ਪੂਰੀ ਕਰਕੇ ਆਇਆ ਮੈਂ ਹੁਣ ਬੈਂਕ ਕੇ ਜਾ ਕੇ ਆਪਣੀ ਨਾ ਨੌਕਰੀ ਦੇ ਜਾ ਦੇ ਕਾਗਜ਼ਾਤ ਜਮ੍ਹਾਂ ਕਰਾ ਦਿੱਤੇ ਜਿਵੇਂ ਮੇਰੀ ਨੌਕਰੀ ਆ ਗਈ ਯਕੀਨ ਜਾਣ ਮੈਂ ਆਦੀ ਰੋਟੀ ਖਾਸਾ ਮੈਂ ਤੁਹਾਡੇ ਪੱਲੂ ਨਾ ਖਾਂਦਾ ਵੇ ਪੁੱਤਰ ਮੇਰੀ ਸੁਣ ਗੱਲ ਅਸੀਂ ਤੇਰੇ ਮਾਂ ਪਿਓ ਤੂੰ ਨਾ ਸਾਡਾ ਅੱਬਾ ਬਣ ਉਹ ਆਈਏ ਤਾਂ ਤੂੰ ਕਮਾ ਕੇ ਨਹੀਂ ਲਿਆਂਦਾ ਤੇ ਸਾਨੂੰ ਇੰਨੀਆਂ ਗੱਲਾਂ ਸੁਣਾਉਣਾ ਪਿਆ ਜਦੋਂ ਤੂੰ ਕਮਾ ਕੇ ਲਿਆਏਂਗਾ ਨਾ ਮੈਨੂੰ ਨਹੀਂ ਮਿਹਨਤ ਤੂੰ ਸਾਨੂੰ ਬੁਰਕੀ ਰੋਟੀ ਵੀ ਦੇ ਦੇਵੇ ਤੇ ਬਹੁਤੀ ਗੱਲ ਮੇਰੀ ਨੋਹ ਨਾਲ ਕਰਨ ਦੀ ਜ਼ਰੂਰਤ ਨਹੀਂ ਹੈਗੀ ਮੈਂ ਜੀਦੀ ਬੈਠੀ ਆ ਤੇਰਾ ਪਿਓ ਕਮਾਉਂਦਾ ਪਿਆ ਤੇ ਅਸੀਂ ਖਾਣੀਆਂ ਪਈਆਂ ਵਾ ਅੰਮਾ ਮੈਂ ਹੁਣ ਆਪਣੇ ਘਰ ਚੱਲੀ ਹੈਗੀ ਆ ਇਹਨੇ ਪਹਿਲੇ ਕਹਿਤਾ ਹੈਗਾ ਕਿ ਤੀਸਰਾ ਬੰਦਾ ਇਹ ਪੁੱਤਰ ਹੈ ਤੇ ਮੈਂ ਕੁਝ ਨਹੀਂ ਲੱਗਦੀ ਚੁੱਪ ਕਰ ਮੈਂ ਆਪੇ ਨਿਬੜ ਲਾਂਗੀ ਤੂੰ ਨਾ ਟੈਨਸ਼ਨ ਲਿਆ ਨਾ ਰੋਲਾ ਪਾਓ ਆਓ ਪਿਆਲੇ ਦੇ ਸਿਰ ਵਾਲਾ ਆ ਖਲੋਤਾ ਸੋਨਾ ਪੀਣਾ ਇਹ ਕੋਈ ਸੋਰਾ ਆਦੇ ਫਿਰਾ ਕੋਲ ਲੈਣਾ ਮੈਂ ਕੋਈ ਤੇਰੀ ਕਮਾਈ ਲੈਣਾ
ਆਏ ਅਗਲੇ ਦੇ ਵਿਆਹ ਖੁੱਸਾ ਲਾਤ ਦਿੱਤਾ ਉਸ ਆਖਿਆ ਚੰਗੀ ਜੁੱਤੀ ਪਾ ਚੰਗਾ ਕਪੜਾ ਰੱਖ ਤੇ ਪਿੰਡ ਚੌਧਰੀ ਬਣ ਤੇ ਟੋਰ ਤੂੰ ਸਿਰਫ ਮੇਰੇ ਖੁੱਸਨ ਵੇਖ ਤੇ ਸੜ ਗਿਆ ਜਿਹੜੀਆਂ ਮੇਰੀਆਂ ਟੋਰਾਂ ਨੇ ਮੈਂ ਨਹੀਂ ਸੜਦਾ ਇਹ ਬਿਰਾਤਨ ਪੱਲੂ ਲੈ ਕੇ ਦੇਵਿਆ ਤੇ ਕਦੇ ਨਾ ਲੈ ਕੇ ਦੇਵਿਆ ਉਹ ਵੀ ਸੀ ਜਾ ਕਿਸੇ ਮੋਚੀ ਨੇ ਮਾਰਿਆ ਹੋਣਾ ਛਾਪਾ ਉਸ ਲੈ ਕੇ ਆ ਜਿਹੜਾ ਤੂੰ ਪਾਈ ਬੰਦ ਆ ਚੁੱਪ ਕਰ ਉੱਚੇ ਮੱਥੇ ਵਾਲਿਆ ਤੇ ਲੁੰਡੀਆਂ ਮੁੱਛਾਂ ਵਾਲਿਆ ਤੈਨੂੰ ਗੱਲਾਂ ਆਉਂਦੀਆਂ ਨੇ ਖਾਂਦਾ ਹੀ ਥਾਈਏ ਤੇ ਮੁੜ ਭੌਂਕਦਾ ਹੀ ਸਾਨੂੰ ਏ ਪਹਿਲੇ ਮੇਰਾ ਬਿਰਾ ਬਾਅਦ ਵਿੱਚ ਤੇਰਾ ਪਿਓ ਏ ਬਸ ਆਰਡਰ ਤੇ ਮੇਰੇ ਮੱਥੇ 'ਚ ਵੱਜੋ ਹਲਾਲ ਦੀ ਨਾ ਖਾਵਿਆ ਉਹ ਚਾਚਾ ਜਿਹੜੀ ਤੇਰੀ ਜਾਨ ਹੈ ਓਏ ਆਲੂਆਂ ਦਾ ਟਰਾਲਾ ਲੋਡ ਕਰੇ 7-8 ਹਜ਼ਾਰ ਦੀ ਦਿਹਾੜੀ ਲਾਵੇਂ ਇਹ ਆਲੂਆਂ ਦਾ ਟਰਾਲਾ ਜਾ ਤੇ ਲੋਡ ਕਰ ਓਏ ਆਲੂਆਂ ਦਾ ਟਰਾਲਾ ਕਰਨ ਮੇਰੇ ਦੁਸ਼ਮਣ ਹੈ ਮੇਰਾ ਬਿਰਾ ਕਮੈਸੀ ਉਹ ਸਖਸਾ ਸੀਨੇ ਤਾਣ ਤੇ ਬਾਹਰ ਟੁਰਸਾ ਪੁਰਾਣੇ ਘੜੇ ਦੇ ਸਿਰ ਵਾਲਾ ओ बिस्मिल्लाह ओ भाऊ भाई वाया क्या आज विराट को सुबह सुबह हाजिरी लवावा ਨਹੀਂ ਨਹੀਂ ਮੈਂ ਠੀਕ ਆ ਅੱਬਾ ਜੀ ਆਇਆ ਦੀ ਦਿਹਾੜੀ ਹੈ ਆ ਤੇਰਾ ਹਿੱਸਾ हाँ विरानो वडेरे नोट ਅੱਬਾ ਜੀ ਤੂੰ ਲੈਣਾ ਮੈਂ ਅੱਬਾ ਰੱਜਿਆ ਹੋਇਆ ਆਪ ਪੈਸੇ ਮੈਨੂੰ ਦੇ ਦਿਓ ਲੈ ਮੇਰੀ ਤੁਹਾਡੀ। ਸਾਲਗਿਰਾ ਹੈਗੀ ਅੰਮਾ ਤੁਸੀਂ ਰੱਖੋ ਅੱਬਾ ਜੀ ਪਰਸੋਂ ਮੇਰੀ ਸਾਲਗਿਰਾ ਹੈਗੀ ਏ ਤੇ ਕੇਕ ਦਾ ਆਰਡਰ ਦਿੱਤਾ ਹੈ। ਜਦੋਂ ਆਰਡਰ ਦੇਣ ਜਾਓ ਨਾ ਤੇ ਲੱਗਦੇ ਹੱਥ ਸ਼ਾਦੀ ਹਾਲ ਵੀ ਬੁੱਕ ਕਰਾ ਲੈਣਾ ਐਤਕੀ ਜਿਹੜੀ ਹੈ ਨਾ ਸਾਲਗਿਰਾ ਮੈਂ ਸ਼ਾਦੀ ਹਾਲ 'ਚ ਕਰਨੀ ਹੈ ਧੂਮ ਧਾਮ ਨਾਲ ਮੈਂ ਆਪਣੀਆਂ ਸਾਰੀਆਂ ਸਹੇਲੀਆਂ ਨੂੰ ਇਨਵਾਈਟ ਕੀਤਾ ਹੈ ਤੇ ਨਾਲੇ ਕਾਰਟ ਵਿੱਚ ਪਵਾਣੇ ਨੇ ਇਹ ਸਾਲਗਿਰਾ ਦੇ ਉਹ ਮੇਰਾ ਪੁੱਤਰ ਪਰੇਸ਼ਾਨ ਕਿਉਂ ਹੁੰਦੀ ਪਈ ਹੈ ਉਹ ਬੈਕਰੀ ਵਾਲੇ ਨੂੰ ਪਰਸੋਂ ਫੜਿਆ 30,000 ਰੁਪਇਆ ਵੀ ਲਿਆ ਨਾਲ ਆਸਾਨ ਵੀ ਕਰ ਲਿਆ ਆ ਹੁਣ ਕਾਲ ਕਰਸਾ ਜਿਹੜੇ ਮਰਜ਼ੀ ਆਖੋ ਕੇਕ ਲੈ ਆਉਸੀ 3 4 2 4 ਜਾਂ ਛੋਟਾ ਜਾਂ ਵੱਡਾ ਹਾਂ ਅੱਬਾ ਕੇਕਾਂ ਦਾ ਕਰ ਲੈ ਇੰਤਜ਼ਾਮ ਤੇ ਨਾਲੇ ਕਿਸੇ ਕਾਢਾਂ ਨੇ ਛਾਪਾ ਮਾਰ ਉਹਦੇ ਕੋਲ ਕਾਰ ਛਪਵਾ ਤੇ ਨਾਲੇ ਉਸ ਤੋਂ ਬਾਅਦ ਸ਼ਾਦੀ ਹਾਲ ਦਾ ਵਿਕਾਰ ਭਾਈ ਉਹ ਬੜੀਆਂ ਸਹੇਲੀਆਂ ਆਂਦੀਆਂ ਪਈਆਂ ਇੰਨੀ ਅੱਬਾ ਵੇਲੇ ਤੇਰਾ ਪੁੱਤਰ ਸਾੜ ਫੂਕੀ ਜਾਂਦਾ ਹੈ, ਹੋਰ ਇਹਨੂੰ ਦੂਜਾ ਕੰਮ ਕੋਈ ਨਹੀਂ ਹੈਗਾ ਮੇਰੇ ਨਾਲ ਹੀ ਲੜਦਾ ਰਹਿੰਦਾ ਹੈ। ਉਹ ਪੈਸੇ ਲੈ ਲੈ ਜਿੱਥੇ ਚਾਹੀਦੇ ਰੋਲਾ ਕਾਹਦਾ ਪਾਣਾ ਤੂੰ ਅੱਬਾ ਆਦੇ ਪੈਸੇ ਆਦੇ ਕੋਲ ਰੱਖ ਇਹ ਤੇਰੀਆਂ ਕੀਤੀਆਂ ਤੇਰੇ ਹਿੱਕ ਦੇ ਲੱਗੇ ਆਣਗੀਆਂ ਜਿਹੜਾ ਗਰੀਬਾਂ ਦਾ ਖੂਨ ਪੀਂਦਾ ਨਾ ਉਹ ਕਦੇ ਸੁੱਖ ਨਾਲ ਨਹੀਂ ਜੀ ਸਕਦਾ ਚੱਪੇ तू ऐ क्या एक गल और मेरी पोत्र छोड़ ला हाँ। तू मस्जिद ते क्यों नहीं जानदा उते इतकाफ बाजा पूरे साल दा ओ तू तो नहीं खांदा तो साडी रोजी ते क्या वड्डियां मरेना है ਉਹ ਮਗਰ ਮਾਚਾ ਹਟ ਜਾ ਇਸ ਗੱਲ ਤੋਂ ਇਸੇ ਗੱਲੋਂ ਮੈਂ ਸੋਚਾ ਵੀ ਮੇਰਾ ਇੱਕ ਪੋਤਰੇ ਲਟਾਇਰ ਉਸ ਸਾਥੀ ਨੂੰ ਬੱਤੀ ਕਰਾ ਦਾ ਪੁਲਿਸ ਤੇ ਇਹ ਕੰਮਾ ਮੰਦਾ ਹੀ ਨਹੀਂ ਮੈਂ ਪੁਲਿਸ ਚ ਬੱਤੀ ਜਿਵੇਂ ਕਮਾ ਕੇ ਖਾਣੀ ਹੈ ਨਾ ਅੱਬਾ ਮੇਰਾ ਜਵਾਬ ਹੈ ओए नु ना बुला तू ए मैनू दस सालगिरह ते पकाईए कि बकरे दा गोश्त या कट्टे दा माता ना सारी मच्छी कार लईए ਹਾਂ ਸਰਦੀ ਹੈ हां मच्छी ਠੀਕ ਹੈ ਹੈ ਅੱਬਾ ਹਾਂਜੀ ਅੱਬਾ ਜੀ ਓਏ ਅੱਬਾ। ਮੈਂ ਤੇ ਕਹਿੰਦੀ ਆ ਬੱਕਰਾ ਵੀ ਕਰ ਲਓ ਤੇ ਮੱਛੀ ਵੀ ਕਰ ਲਓ ਉਹ ਮੈਂ ਤਾਂ ਨਾ ਬਗੈਰ ਸਿੰਘਾ ਤੂੰ ਆ ਬੁੱਢਾ ਦਾਂ ਦੀ ਕੋਲ ਆਉ ਖਾਂ ਚਾਬਰ ਗਈ ਨਾ ਹੁੰਦੀ ਤਾਂ ਅਸਾਂ ਬੱਕਰੇ ਦੀਆਂ ਗੱਲਾਂ ਕਰਦੇ ਪਿਆ ਮੱਛੀ ਦੀਆਂ ਗੱਲਾਂ ਕਰਦੇ ਪਿਆ ਇਹ ਚਾਚਾ ਨੂੰ ਫੌਤ ਕਰਨ ਦੀ ਗੱਲਾਂ ਕਰਦਾ ਪਿਆ ਚੱਚੂ ਕੁੰਮੇ ਦੇ ਸਿਰ ਵਾਲਾ ਆ ਪੁੱਤਰ ਜੱਗਿਆ ਰੋਲਾ ਨਾ ਪਾ ਪਿਓ ਦੀ ਕਮਾਈ ਤੇ ਤੂੰ ਵੀ ਚੁੱਪ ਕਰਕੇ ਖਾ ਹਾਂ ਹਾਂ ਮੈਂ ਤਾਂ ਨਹੀਂ ਖਾਂਦਾ ਪਾਗਲ ਹੈਗਾ ਨੂਰੀ ਐਸਐਚਓ ਆ ਗਈ ਹੈ ਤੇ ਛਾ ਗਈ ਹੈ ਇਸ ਇਲਾਕੇ 'ਚ ਐਸਐਚਓ ਮੈਂ ਆ ਜੇ ਇਸ ਇਲਾਕੇ ਦੇ ਵਿੱਚ ਕੋਈ ਮੁਜਰਮ ਫੜਨਾ ਨੇ ਤੇ ਮੈਂ ਤੁਹਾਡੀ ਮਦਦ ਕਰ ਸਕਣਾ ਤੁਹਾਨੂੰ ਚੱਲ ਪਕੜਾਣਾ ਤੁਸੀਂ ਬੰਦਾ ਨਾ ਫੜਵਾਓ ਜੀ ਤੁਸੀਂ ਸਸਪੈਂਡ ਹੋ ਚੁੱਕੇ ਹੋ ਜੀ ਇਹ ਜੀ ਆਪਣਾ ਲੈਟਰ ਫੜੋ ਮੈਡਮ ਜੀ ਮੈਂ ਸਸਪੈਂਡ ਹੋ ਗਿਆ ਮੇਰਾ ਗੁਨਾਹ ਕੀ ਹੈ ਤੇ ਮੈਂ ਕੀਤਾ ਕੀ ਹੈ ਇਹ ਫੜੋ ਪੜੋ ਹੈ ਦੱਸ ਬੋਲ ਐਸਐਚਓ ਸਾਹਿਬ ਉਹ ਜਿਹੜੇ ਆਪਾਂ ਰਿਸ਼ਵਤ ਦੇ ਨਾਲ ਬਟੂਏ ਭਰਦੇ ਰਹੇ ਕੱਟੇ ਬੱਕਰੇ ਖਾਂਦੇ ਰਹੇ ਉਹਦੀ ਵਜ੍ਹਾ ਤੋਂ ਆਪਾਂ ਸਸਪੈਂਡ ਹੋ ਗਏ 10% ਵਿੱਚ ਮੇਰਾ ਵੀ ਸੀ ਨਾ ਇਹ ਵਰਦੀ ਮੈਂ ਲਾਵਾਂ ਤੇ ਤੁਸੀਂ ਲਾ ਦਿਓਗੇ ਜੀ ਜੀ ਲਾ ਦੇਣਾ ਜੀ ਲਾਓ ਚੌਧਰੀ ਸਾਹਿਬ ਅੱਬਾ ਜੀ ਮੈਂ ਤੇ ਅੰਮੀ ਕੋਲ ਚੱਲੀ ਹਾਂ ਪੇਕਿਆਂ ਤੇ ਅੱਬਾ ਜੀ ਉਹ ਨਾ ਕੱਲ ਨਾ ਜਿਹੜੀ ਮੇਰੀ ਸਹੇਲੀ ਆਈ ਸੀ ਤੇ ਉਹ ਮੈਨੂੰ ਆਖਦੀ ਪਈ ਸੀ ਤੇਰੇ ਅੱਬੇ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੈਗੀ ਏ ਤੇ ਮੈਂ ਨਾ ਪਤਾ ਕਰਨ ਚੱਲੀ ਹਾਂ ਸ਼ਾਮ ਤੱਕ ਸਾਡੇ ਜਾਓ। ਅੱਬਾ ਵਰਦੀ ਅੰਦਰ ਜਾ ਕੇ ਹੁਣ ਲਾ ਲੈ ਐ ਮਾਰ ਜਾ ਮੈਂ ਜੀ ਸਲੂਟ ਪੇਸ਼ ਕਰਨਾ ਤੁਹਾਨੂੰ ਐਸਐਚਓ ਸਾਹਿਬ ਜੀ ਜੀ ਜਿਹੜਾ ਮੇਰੇ ਪਿਓ ਦੀ ਵਰਦੀ ਲਵਾ ਦਿੱਤੀ ਲੇਕਿਨ ਮੈਂ ਦੀਆਂ ਭੈਣਾਂ ਹੁੰਦੀਆਂ ਇੱਥੇ ਕੋਈ ਵੀ ਬੰਦਾ ਗ੍ਰਿਫਤਾਰ ਕਰੋ ਅਗਰ ਮੇਰੇ ਪਿਓ ਦਾ ਕੋਈ ਹਵਾਲਾ ਦੇਵੇ ਉਸ ਬੰਦੇ ਨੂੰ ਛੱਡਣਾ ਨਹੀਂ ਬਲਕਿ ਸਖਤ ਸਜ਼ਾ ਦੇਣੀ
ਇਹ ਤੁਹਾਡੇ ਕਹਿਣ ਤੋਂ ਪਹਿਲੇ ਮੈਨੂੰ ਆਰਡਰ ਮਿਲ ਚੁੱਕਿਆ। ਇਹ ਕੰਮ ਐਵੇਂ ਹੀ ਹੋਏਗਾ। ਥੈਂਕ ਯੂ ਜੀ। ਮੈਂ ਜੋ ਸਿਗਰਟ ਲੈਣ ਗਿਆ ਦੁਕਾਨ ਤੇ, ਤੂੰ ਮੇਰੀ ਸੀਟ ਤੇ ਕਿਉਂ ਬੈਠਾ ਹੈ? ਓ ਯਾਰ ਭਾई सीट वाली जान लाए तू जो लमन दिया सिरदार चलो मैं पर बह रही है तू परू बह जा। ਓ ਭਾਈ ਕਿਹੜੀ ਗੱਲ ਹੈ ਯਾਰ, ਸੀਟ ਤੇ ਬਹਿ ਗਿਆ ਛੋਟਾ ਵੀਰ ਹੈ ਯਾਰ, ਇੰਨਾ ਗੁੱਸਾ ਨਹੀਂ ਕਰੀਦਾ ਹੁੰਦਾ ਵੀਰੇ, ਸੀਟ ਦੀ ਕਿਹੜੀ ਗੱਲ ਹੈ ਯਾਰ। ਓ ਯਾਰ ਇਹ ਗੱਲ ਤਾਂ ਮੈਂ ਕਰਦਾ ਪਿਆ ਯਾਰ, ਤੁਸੀਂ ਸਾਡੇ ਟਾਈਮ ਜ਼ਾਇਆ ਕਰਦੇ ਪਏ ਤੇ ਰਿਕਸ਼ੇ ਵਾਲੇ ਦੇ ਜ਼ਾਇਆ ਕਰਦੇ ਪਿਓ ਟਾਈਮ। ਮੈਨੂੰ ਤਾਂ ਜਾਵਣ ਦਿਓ ਯਾਰ, ਤੁਸੀਂ ਅੱਲਾ ਦੇ ਬੰਦੇ ਹੋ, ਤੁਸੀਂ ਕਿਹਾ ਖਰ ਰੋਲਾ ਪਾਈ ਖੜੇ ਨੇ। ਹੁਣ ਚਾਚਾ ਤੂੰ ਵੇਂਦਾ ਪਿਆ ਨਾ, ਪਹਿਲੇ ਸੇ ਮੈਂ 2 ਚਾਟਾਂ ਮਾਰੀਆਂ ਤੇ ਹੁਣ ਨਵੀਂ ਐਸਐਚਓ ਆਈ ਹੈ ਨੂਰੀ, ਮੈਂ ਉਹਦੇ ਮੈਨੇ ਜਾਨਣਾ ਇੰਨੀ ਦਰਖਾਸਤ ਦੇਣਾ। ਜਾ ਜੋ ਤੂੰ ਕਰਨਾ ਕਰ ਲਈ, ਕੱਚ ਜਈਆ ਬੱਚਾ ਪਰ ਓ ਯਾਰ ਨਾ ਲੜੋ ਯਾਰ ਨਾ। ਮਾਰ ਤੇ ਤੇਰੇ ਦੋ ਮੂੰਹ ਦੇ ਉੱਤੇ। अब्बा कारी साहब और बड़े भाई तस्बे क्या है? अल्लाह अल्लाह, पहले तेरे कोई अल्लाह ने नहीं आया जिसने तो वर्दी पाई हुई है यहाँ है। तो टाइम ही नहीं ਹੁੰਦਾ ਸੁਣ ਵੇਲਾ ਬੱਚਾ। अब्बा तू सच्चा है, उसे तेरे को टाइम कोई नहीं आ, उसे सिर्फ गरीबान लुटन तो लग गया है। और 12 घंटे तेरी ड्यूटी खत्म होती आई ते मोटरसाइकिल दे नाल मेरे जेड़ा थैला लमकाया हुंदा ही आ, वापसी ते आंदा ही है ते लोकां कोल फ्रूट चाहदा हुंदा ही है ते सब्जी ला के आंदा ही ते इत्थे थोड़ा मुद्दा करदे आ, नाल विचों निकलदा एक सेब, 6 केले, विचों गरमा, विचों खीरे, 2 बताऊं, 1 गोभी दा फुल, 4 गाजरा, 3 टमाटर हो। इत्थे सब्जी नहीं एक दूए नाल मिलदी आई, मुड़ मेरी मां नूं आंदा ही है ਇਹ ਸਬਜ਼ੀਆਂ ਨੂੰ ਦੇ ਆ ਤੇ ਮਿਲਦੀ ਜਲਦੀ ਕੋਈ ਲਾਇਆ 1.5 ਕਿਲੋ। ਉਹ ਹੈ ਤੂੰ ਬੰਦਾ ਪੁੱਤਰ ਟਾਈਮ ਦੀ ਗੱਲ ਹੈ, ਉਦੋਂ ਟਾਈਮ ਹਾਂ, ਹੁਣ ਟਾਈਮ ਖਤਮ ਹੋ ਗਿਆ। ਹੋਰ ਘਰੇ ਵੀ ਤੇਰੀ ਕੋਈ ਨਹੀਂ ਗੱਲ। ਉਹ ਕਿੱਥੇ ਰਨ ਜਿਹੜੀ ਗੋਡੇ ਨਾਲ ਚਮੜੀ ਰਹਿੰਦੀ ਆਈ, ਉਹ ਕਿੱਥੇ ਨੋ ਜਿਹੜੀ ਮਿਸਕਣੀ ਆਈ, ਤੇ ਉਹ ਜਿਹੜਾ ਤੇਰਾ ਵਿਰਾਹ ਔਰ ਰਿਚ ਦੀ ਤਬੀਅਤ ਵਾਲਾ ਉਹ ਵੀ ਤੈਨੂੰ ਛੱਡ ਗਿਆ। ਹੁਣ ਤੇਰੇ ਕੋਲ ਬੈਠਾ ਹੈ ਤੇ ਤੇਰਾ ਹੱਕ ਲਾਲ ਤਾਂ ਸਿਰਫ ਪੁੱਤਰ ਬੈਠਾ। ਓਏ ਬਸ ਨੌਕਰੀ ਵੀ ਬਹਾਲ ਹੋ ਜਾਸੀ तो भी ਕੰਮ ਕਰ ਤੂੰ ਆ ਜਾ। ਇਹ ਹੁਣ ਨੌਕਰੀ ਬਹਾਲ ਨਹੀਂ ਹੋ ਸਕਦੀ। ਐਸਐਚਓ ਸਾਹਿਬ ਮੈਂ ਤੁਹਾਨੂੰ ਕਿਹਾ ਕਿ ਮੈਨੂੰ ਗਰੀਬ ਨੂੰ ਨਾ ਗ੍ਰਿਫਤਾਰ ਕਰੋ, ਆ ਮੇਰਾ ਕਸੂਰ ਵੀ ਕੋਈ ਨਹੀਂ ਆ, ਤੁਸੀਂ ਮੈਨੂੰ ਕੁੱਟਿਆ ਬਹੁਤ ਹੈ, ਮੈਂ ਬਾ ਇੱਜ਼ਤ ਬਰੀ ਹੋ ਕੇ ਆ ਗਿਆ। ਤੇ ਤੇਰੇ ਕੋਲ ਪੈਸੇ ਮੰਗਿਆ, ਮੈਂ ਕਿਹਾ 40,000 ਦੇ ਚ ਤੇ ਜਾਂਦਾ ਰਹੋ। ਆ ਵੇਖ ਲਾ ਤੇਰੇ ਪਿਓ ਦੇ ਕੰਮ, ਇਹਨਾਂ ਮੈਨੂੰ ਬਹੁਤ ਕੁੱਟਿਆ ਬੜਾ। ਆ ਮੇਰਾ ਵਿਰਾਟ ਟੈਨਸ਼ਨ ਨਾ ਲੈ, ਗਿਆ ਨਾ 4 ਦੇ ਉਤਰਾ ਗਿਆ ਨਾ। ਇਹਨੂੰ ਬੰਦਿਆਂ ਨੇ ਕੁੱਟਿਆ ਨਾ, ਓਏ ਸਾਰੀ ਜ਼ਿੰਦਗੀ ਬੰਦਿਆਂ ਨੂੰ ਕੁੱਟਦਾ ਰਿਹਾ, ਜਿਹੜਾ ਰੱਬ ਉਹਨੇ ਨੂੰ ਕੁੱਟਿਆ ਹੈ ਇਹਨੂੰ ਕਦੇ ਤਾਬ ਨਾ ਆਸੇ। ਹੁਣ ਬਹਾਲ ਨੌਕਰੀ ਦੇ ਨਾ ਸੋਚ, ਹੁਣ ਟੈਂਡ ਕਰਾ ਤੇ ਕੌਲਾ ਫੜ ਤੇ ਦੌਲਤ ਸ਼ਾਹ ਦੇ ਦਰਬਾਰ ਤੇ ਜਾ ਤੇ ਚੂਹਾ ਬਾਣ ਤੇ ਮੰਗੋ। हाँ अगर हमारी वीडियो अच्छी लगे तो हमारा चैनल स्कोप 360 को सब्सक्राइब करें और बेल आइकन प्रेस जरूर करें। तेरा शुक्र नत नू चाह ते रस्ते लभे। ਓਏ ਨਾ ਪੈਰਾਂ ਤੇ ਖਲੋ ਜਾ, ਹੱਥ 'ਚ ਭਗਾਨੇ ਪਾੜਨ ਵਾਲੀ ਬੰਦੂਕ ਤੇ ਬੇਹਜਾਮਤਾ ਬੰਦਾ, ਕਿਧਰੇ ਨੱਤਾਂ ਦਾ ਤੇ ਨਹੀਂ। ਓ ਜੇ ਤੂੰ ਮੌਲੇ ਦਾ ਯਾਰ ਹੈ ਤੇ ਸੁਣ ਲੈ, ਪਕਾਨੇ ਪੜਨ ਵਾਲੀ ਬੰਦੂਕ ਦੀ ਨਾਲੀ ਲੰਮੀ ਹੁੰਦੀ ਹੈ। ਓ ਨਾਲੀ ਤੂੰ ਯਾਦ ਆਇਆ, ਸ਼ਕਲੋਂ ਤੇ ਤੂੰ ਨਾਲੀਆਂ ਕੱਢਣ ਵਾਲਾ ਲੱਗਣਾ। ਉਹ ਸਾਡੇ ਪਿੰਡ ਕੀ ਕਰਨ ਆਇਆ? ਓ ਗਾਟੀਆ ਮੇਰਾ ਰਾਹ ਛੱਡ, ਮੈਂ ਇੱਥੇ ਰਾਣੋ ਨੂੰ ਛੇੜਨ ਆਇਆ ਵਾਂ। ਮੈਂ ਰਾਣੋ ਨੂੰ ਛੇੜਾਂ ਤੇ ਜਾਵਾਂ। ਉਹ ਤੇਰੀ ਇੰਨੀ ਜੁਰਤ, ਉਹ ਤੂੰ ਬਾਲੇ ਗਾਡੀ ਦੇ ਹੁੰਦੇ ਰਾਣੋ ਨੂੰ ਮੈਲੀ ਅੱਖ ਕਰਕੇ ਵੇਖੇ। ਓਏ ਆਪਣੀ ਜੇਬ ਅੱਗੇ ਵਧਾ, ਅੱਜ ਬਾਲੇ ਨੇ ਤੇਰੀ ਜੇਬ ਕੱਟ ਲੈਣੀ ਹੈ। ਓ ਮੇਰੀ ਜੇਬ ਨਾ ਕੱਟੀ, ਮੈਂ ਵਿੱਚ ਸਿਗਟਾਂ ਪਾਣੀਆਂ ਹੁੰਦੀਆਂ ਨੇ।
ਓਏ ਨਸ਼ਾ ਵੀ ਕਰਨਾ? ਨਹੀਂ ਸਾਦੀ ਪੀਪੂ ਲੈਣਾ। ਓਏ ਫੇਰ ਵੀ ਤੇਰੀ ਜੇਬ ਕੱਟੀ ਜਾਣੀ ਹੈ ਤਾਂ ਕਿ ਤੂੰ ਉਹਦੇ ਚ ਲਵ ਲੈਟਰ ਨਾ ਪਾ ਸਕੇ। ਓਏ ਅੱਗੇ ਵਧਾ ਜੇਬ। ਕੀ ਗੱਲ ਹੈ ਨੂਰੀ, ਅੱਜ ਬੜਾ ਖੁਸ਼ ਲੱਗਣ ਦੇ ਆ। ਅੱਜ ਇੱਕ ਬਾਲੇ ਨਾਂ ਦਾ ਖਰੀਦਦਾਰ ਆਇਆ। ਉਹਨੇ ਮੇਰੇ ਕੋਲੋਂ ਸਾਰੀਆਂ ਮਸਵਾਕਾਂ ਖਰੀਦ ਕੇ ਫ੍ਰੀ ਵੰਡ ਕੇ ਚਲਾ ਗਿਆ। ਮੇਰੀ ਚੰਗੀ ਦਿਹਾੜੀ ਲੱਗੀ ਏ ਮੋਤੀਆਂ ਲਈ। ਵੇ ਆਪਣੇ ਪੈਸਿਆਂ ਤੇ ਖੁਸ਼ ਹੋਈ ਜਾਣਾ ਹੈ ਨੂਰੀ। ਕੀ ਮਤਲਬ ਹੈ ਤੇਰਾ ਦਾਰੋ? ਵੇ ਮਤਲਬ ਇਹ ਆ ਕਿ ਕੱਲ ਮਾਖਾ ਰਾਣੋ ਨੂੰ ਛੇੜਨ ਉਹਦੇ ਪਿੰਡ ਗਿਆ ਸੀ ਤੇ ਬਾਲੇ ਨੇ ਨਾਲੇ ਉਹਨੂੰ ਜੁਗਤਾਂ ਵੀ ਲਾਈਆਂ ਤੇ ਨਾਲੇ ਉਹਦੀ ਜੇਬ ਵੀ ਕੱਢ ਛੱਡੀ।